ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਤਾਈ ਦੀ ਨਵੀਂ ਕਿਸ਼ਤ। ਦੋਸਾ ਸਵੇਰ ਤੋਂ ਸ਼ਹਿਰ ਗਿਆ ਹੋਇਆ ਸੀ। ਉਹਨੇ ਮਸ਼ੀਨ ਲਈ ਨਵਾਂ ਪਟਾ ਖਰੀਦਣਾ ਸੀ। ਪੁਰਾਣਾ ਪਟਾ ਬਹੁਤੇ ਗਾਂਢੇ ਹੋਣ ਪਰੋਂ ਪੁਲੀਆਂ ਤੋਂ ਤਿਲਕ ਤਿਲਕ ਪੈਂਦਾ ਸੀ, ਜਿਸ ਤੋਂ ਉਹਦਾ ਬਹੁਤਾ ਵੇਲਾ ਜ਼ਾਇਆ ਹੁੰਦਾ ਤੇ ਚੁੰਗਾਂ ਵੀ ਖਰਾਬ ਹੁੰਦੀਆਂ ਨੇ। ਦੋਸੇ ਪਟੇ ਦੇ ਨਾਲ ਨਾਲ ਲੋਹੇ ਦੀ ਬਾਰੀ, ਕੁਝ ਗੰਦਾ ਬਰੋਜ਼ਾ, ਹਥੌੜਾ ਤੇ ਇੱਕ ਸੰਨੀ ਵੀ ਖਰੀਦੀ। ਸ਼ਹਿਰੋਂ ਆਉਂਦਿਆਂ ਉਹਨੂੰ ਕਵੇਲ ਹੋ ਗਈ। ਗੱਡੀ ਲੇਟ ਸੀ। ਜਦੋਂ ਉਹ ਪਿੰਡ ਦੇ ਸਟੇਸ਼ਨ ਉੱਤੇ ਆ ਖਲੋਤੀ, ਉਸ ਵੇਲੇ ਦਿਨ ਡੁੱਬਣ ਦੇ ਨੇੜੇ ਸੀ। ਦੋਸਾ ਸਾਰਾ ਸਮਾਨ ਸੰਭਾਲ ਕੇ ਕਾਲੀ ਕਾਲੀ ਰੇਲ ਤੋਂ ਉਤਰ ਕੇ ਪਿੰਡ ਵੱਲ ਟੁਰ ਪਿਆ। ਨਹਿਰ ਦੀ ਪਟੜੀ ਉੱਤੇ ਹੋਰ ਵੀ ਕੋਈ ਇਕੱਲਾ ਕਾਰਾ ਰਾਹੀ ਆਉਂਦਾ ਜਾਂਦਾ ਸੀ ਪਿਆ। ਦੋਸਾ ਛੇਤੀ ਛੇਤੀ ਪਿੰਡ ਅੱਪੜ ਕੇ ਮਸ਼ੀਨ ਨੂੰ ਚਾਲੂ ਕਰਨਾ ਚਾਹੁੰਦਾ ਸੀ। ਉਹਦੇ ਖਿਆਲ ਵਿੱਚ ਸੋਤੇ ਤੀਕ ਜੇ ਮੈਂ ਮਸ਼ੀਨ ਚਲਾ ਲਵਾਂ ਤੇ ਕੁਝ ਚੁੰਗਾਂ ਭੁਗਤਾਈਆਂ ਜਾਣਗੀਆਂ। ਦਾਣੇ ਪਿਸਵਾਉਣ ਵਾਲੇ ਲੋਕ ਉਡੀਕਦੇ ਹੋਣੇ ਨੇ। ਨਾਲੇ ਨਾਲ ਦੇ 2-3 ਪਿੰਡਾਂ ਵਿਚਕਾਰ ਦੋਸੇ ਦੀ ਕੱਲੀਕਾਰੀ ਮਸ਼ੀਨ ਸੀ। ਬਾਕੀ ਖਰਾਸ ਤੇ ਹੈ ਸਨ, ਪਰ ਉਹਨਾਂ ਉੱਤੇ ਕੌਣ ਖੇਚਲ ਕਰਦਾ ਫਿਰੇ। ਖਰਾਸ ਦੀ ਖੇਚਲ ਤੋਂ ਨੱਸ ਕੇ ਲੋਕ ਉਹਦੀ ਮਸ਼ੀਨ ਉੱਤੇ ਆਉਂਦੇ ਸਨ। ਲੋਕਾਂ ਦੀ ਤਕਲੀਫ ਦਾ ਦੋਸੇ ਨੂੰ ਬੜਾ ਖਿਆਲ ਸੀ, ਪਰ ਫੇਰ ਇੱਕਦਮ ਉਹਨੂੰ ਲੋਕਾਂ ਉੱਤੇ ਗੁੱਸਾ ਚੜ੍ਹ ਗਿਆ। ਉਹਨੂੰ ਸੁਝਿਆ ਭਈ ਸਿਰਫ ਮੈਂ ਹੀ ਲੋਕਾਂ ਦਾ ਖਿਆਲ ਕਰਨਾ ਵਾਂ, ਲੋਕਾਂ ਨੂੰ ਮੇਰਾ ਕੋਈ ਖਿਆਲ ਨਹੀਂ। ਖਿਆਲ ਹੁੰਦਾ ਤੇ ਸਕੀਨਾ ਤਾਈ ਕੋਲ ਨਾ ਰਹਿੰਦੀ। ਲੋਕਾਂ ਇਨਸਾਫ ਨਹੀਂ ਕੀਤਾ। ਐਵੇਂ ਪੰਚਾਇਤ ਇਕੱਠੀ ਕਰਕੇ ਗੋਂਗਲੂਆਂ ਉੱਤੋਂ ਮਿੱਟੀ ਝਾੜੀ ਨੇ। ਕਹਿੰਦੇ ਸਨ ਹੁੱਕਾ ਪਾਣੀ ਬੰਦ ਕਰ ਦਿਓ। ਭਲਾ ਇਹ ਵੀ ਕੋਈ ਫੈਸਲਾ ਹੋਇਆ? ਜਦ ਮੈਂ ਆਪ ਲਿੱਸਾ ਨਿਆਮ ਮੰਨ ਲਿਆ, ਚਲੋ ਬੰਦੇ ਬਸ਼ਰ ਕੋਲੋਂ ਗਲਤੀ ਹੋ ਹੀ ਜਾਂਦੀ ਏ। ਸਕੀਨਾ ਵੀ ਅਗਲਾ ਮੂੰਹ ਸੀ, ਮੈਂ ਮਾਫ ਕੀਤਾ। ਪਰ ਪਿੰਡ ਵਾਲਿਆਂ ਕੀ ਬਣਾਇਆ? ਮੇਰਾ ਮੌਜੂ ਲੈ ਪਿਹਾ ਲੈਣ ਖਮੈਥੋਂ ਆਟਾ। ਦੋਸੇ ਨੂੰ ਲੋਕਾਂ ਉੱਤੇ ਕੁਝ ਆਪਣੇ ਉੱਤੇ ਤਰਸ ਆਇਆ। ਮੇਰਾ ਹੋਇਆ ਜੋ ਕੋਈ ਨਾ। ਫੇਰ ਉਹਨੇ ਸੋਚਿਆ ਲੋਕਾਂ ਦੀ ਖਾਤਰ ਰਾਤ ਦਿਨ ਮਸ਼ੀਨ ਚਲਾਣਾ ਵਾਂ, ਮਲਕ ਦੇ ਘਰ ਦੇ ਦਾਣੇ ਮੁਫਤ ਪੀਸ ਦੇਣਾ ਵਾਂ। ਉਸ ਵੀ ਮੇਰੇ ਲਈ ਕੁਝ ਨਹੀਂ ਕੀਤਾ। ਦੋਹਾਂ ਹੱਥਾਂ ਵਿੱਚ ਸਮਾਨ ਤੇ ਸਿਰ ਉੱਤੇ ਬਰੋਜ਼ੇ ਦੇ ਪੀਪੇ ਕਾਰਨ ਉਹ ਆਪਣੇ ਅਥਰੂ ਵੀ ਨਹੀਂ ਸੀ ਪੂੰਝ ਸਕਦਾ। ਉਸ ਆਸੇ ਪਾਸੇ ਧਿਆਨ ਮਾਰਿਆ, ਕੋਈ ਉਹਨੂੰ ਵੇਖ ਤੇ ਨਹੀਂ ਰਿਹਾ, ਪਰ ਉੱਥੇ ਕੋਈ ਵੀ ਨਹੀਂ ਸੀ। ਰਾਜਬਾਹ ਦਾ ਪਾਣੀ ਕੰਢਿਆਂ ਤੋਂ ਉਛਲ ਰਿਹਾ ਸੀ। ਅੱਸੂ ਦੇ ਦਿਨ ਸਨ। ਲੋਕਾਂ ਰਾਜਬਾਹ ਵਿੱਚੋਂ ਨਿਕਲਣ ਵਾਲਿਆਂ ਨਾਲਿਆਂ ਤੇ ਮੋਗੇ ਬੰਦ ਕੀਤੇ ਹੋਏ ਸਨ, ਕਿਉਂ ਜੇ ਹੁਣ ਫਸਲਾਂ ਨੂੰ ਪਾਣੀ ਦੀ ਇੰਨੀ ਲੋੜ ਨਹੀਂ ਸੀ ਰਹੀ। ਬਾਸਮਤੀ ਮੁੰਜੀ ਭਾਵੇਂ ਕੁਝ ਹਾਲੇ ਕੱਚੀ ਸੀ, ਪਰ ਬਿੱਗੀ ਝੋਨਾ, ਪਰਮਲ, ਰਤਵਾ, ਮੁਸ਼ਕਣ ਮੁੰਜੀ ਦੀਆਂ ਫਸਲਾਂ ਪੱਕ ਗਈਆਂ ਸਨ, ਜਿਨ੍ਹਾਂ ਨੂੰ ਪਾਣੀ ਦੀ ਬਿਲਕੁਲ ਲੋੜ ਨਹੀਂ ਸੀ। ਬਾੜੇ ਤੇ ਬਾਸਮਤੀ ਦੀ ਫਸਲ ਹਾਲੀ 1-2 ਪਾਣੀ ਮੰਗਦੀ ਸੀ। ਇਸੇ ਕਰਕੇ ਰਾਜਬਾਹ ਵਿੱਚ ਪਾਣੀ ਕੰਢਿਆਂ ਤੀਕਰ ਭਰ ਕੇ ਪਿਆ ਵਗਦਾ ਸੀ। ਲੋਕਾਂ ਮੋਗੇ ਬੰਦ ਕਰ ਛੱਡੇ ਸਨ। ਨਹਿਰ ਦੇ ਦੋਵੇਂ ਪਾਸੇ ਪੱਕੀਆਂ ਫਸਲਾਂ ਘੁੰਡ ਕੱਢੀ ਮਾੜੀ ਮਾੜੀ ਹਵਾ ਨਾਲ ਝੂਲ ਰਹੀਆਂ ਸਨ। ਕੱਚੀਆਂ ਫਸਲਾਂ ਢੇਡੇ ਆਈਆਂ ਜਾਂ ਨਿਸਰ ਰਹੀਆਂ ਸਨ। ਕਿਧਰੇ ਕਿਧਰੇ ਮਕਈ ਦੀ ਫਸਲ ਵੀ ਸੀ। ਦੋਸਾ ਭਰਿਆ ਪੀਤਾ ਟੁਰਦਾ ਰਿਹਾ। ਫੇਰ ਉਹਨੇ ਸੋਚਿਆ ਐਤਕੀ ਸੋਹਣੀਆਂ ਫਸਲਾਂ ਹੋਈਆਂ ਨੇ। ਬਹੁਤੇ ਦਾਣੇ ਘਰ ਆਉਣ ਨਾਲ ਲੋਕ ਖੁਸ਼ ਹੋਣਗੇ। ਕਈਆਂ ਕੁੜੀਆਂ ਦੇ ਵਿਆਹ ਤੇ ਕਈਆਂ ਦੇ ਕਰਜ਼ੇ ਲੱਥਣਗੇ। ਵਿਆਹ ਦੇ ਖਿਆਲ ਨਾਲ ਉਹਨੂੰ ਆਪਣਾ ਵਿਆਹ ਚੇਤੇ ਆ ਗਿਆ ਤੇ ਲੋਕਾਂ ਲਈ ਉਹਦੇ ਦਿਲ ਵਿੱਚ ਗੁੱਸੇ ਤੇ ਨਫ਼ਰਤ ਦੀ ਲਹਿਰ ਜੀ ਉੱਠੀ। ਇੱਕ ਥਾਂ ਤੋਂ ਨਹਿਰ ਦੇ ਕੰਢੇ ਮਗੋਰਾ ਹੋਇਆ ਪਿਆ ਸੀ। ਪਾਣੀ ਪੱਕੀਆਂ ਫਸਲਾਂ ਨੂੰ ਪੈਂਦਾ ਸੀ, ਜਿਹਨੂੰ ਵੇਖ ਕੇ ਅਚਣਚੇਤ ਦੋਸੇ ਨੂੰ ਖਿਆਲ ਆਇਆ ਜੇ ਮਗੋਰੇ ਨੂੰ ਹੋਰ ਮੋਕਲਾ ਕਰ ਦਿੱਤਾ ਜਾਵੇ ਤੇ ਸਾਰੇ ਰਾਜਬਾਹ ਦਾ ਪਾਣੀ ਫਸਲਾਂ ਨੂੰ ਗਾਲ ਕੇ ਰੱਖ ਦੇਵੇਗਾ। ਜੇ ਕੱਖ ਨਹੀਂ ਰਿਹਾ ਮੇਰਾ ਤੇ ਫੇਰ ਕਿਉਂ ਰਵੇ ਕਿਸੇ ਦਾ ਵੀ ਤੀਲਾ। ਧੀਆਂ ਲੋਕਾਂ ਦੀਆਂ, ਭੈਣਾਂ ਲੋਕਾਂ ਦੀਆਂ, ਮੇਰੀਆਂ ਕੀ ਲੱਗਦੀਆਂ ਨੇ? ਪਰਾਏ ਲੋਕ ਬਿਗਾਨੀਆਂ ਮੁਕਾਲਾਂ। ਮੈਂ ਤਰਸਾਂ ਲੋਕ ਮੌਜਾਂ ਮਾਣਨ। ਠੀਕ ਏ, ਇੰਜ ਤੇ ਫਿਰ ਇੰਜ ਹੀ ਸਹੀ। ਉਹਨੇ ਆਸੇ ਪਾਸੇ ਵੇਖ ਕੇ ਯਕੀਨ ਕਰ ਲਿਆ ਕਿ ਕੋਈ ਬੰਦਾ ਮੇਰੇ ਨੇੜੇ ਤੇੜੇ ਨਹੀਂ। ਸ਼ਾਮ ਦਾ ਹਨੇਰਾ ਖਿਲਰਿਆ ਹੋਇਆ ਸੀ। ਉਸ ਹੱਥੋਂ ਸਮਾਨ ਥੱਲੇ ਸੱਟ ਕੇ ਸਿਰੋਂ ਪੀਪਾ ਲਾ ਕੇ ਰੱਖ ਦਿੱਤਾ। ਇੱਕ ਵਾਰੀ ਬੈਠ ਕੇ ਬਿੜਕ ਲਈ। ਨੇੜੇ ਤੇੜੇ ਕੋਈ ਵੀ ਨਹੀਂ, ਸਿਰਫ ਗੋਰੂ ਦੀ ਖੁਰ ਹੋ ਰਹੀ ਸੀ। ਦੋਸੇ ਲੋਹੇ ਦੀ ਬਾਰੀ ਹੱਥ ਫੜ ਕੇ ਅਡੋਲ ਮਗੋਰੇ ਨੂੰ ਹੋਰ ਮੋਕਲਾ ਕਰਨ ਲਈ ਛੇੜਿਆ। ਦੋਸੇ ਲੋਹੇ ਦੀ ਬਾਰੀ ਹੱਥ ਫੜ ਕੇ ਅਡੋਲ ਮਗੋਰੇ ਨੂੰ ਹੋਰ ਮੋਕਲਾ ਕਰਨ ਲਈ ਛੇੜਿਆ ਤੇ ਖੁਰੀ ਮਿੱਟੀ ਅੱਗੇ ਹੀ ਆਸਰਾ ਬਾਲਦੀ ਸੀ।
ਮੋਕਲੀ ਤੋਂ ਮੋਕਲੀ ਹੁੰਦੀ ਗਈ। ਦੋਸੇ ਦੇ ਵਹਿੰਦਿਆਂ ਵਹਿੰਦਿਆਂ ਚੰਗਾ ਭਲਾ ਚੌੜਾ ਤੇ ਡੂੰਘਾ ਖੱਪਾ ਹੋ ਕੇ ਵੱਡਾ ਸਾਰਾ ਮੂੰਹਾਂ ਬਣ ਗਿਆ ਤੇ ਫੇਰ ਚੰਗਾ ਭਲਾ ਨਾਕਾ ਹੋ ਗਿਆ। ਨਹਿਰ ਦੇ ਪਾਣੀ ਅੱਗੇ ਪੱਕੀਆਂ ਫਸਲਾਂ, ਮੂੰਹ ਆਈ ਰੋਜ਼ੀ, ਪੱਕੀਆਂ ਮੁੰਜੀਆਂ ਲੰਮੀਆਂ ਪੈਂਦੀਆਂ ਗਈਆਂ। ਦੋਸੇ ਛੇਤੀ ਛੇਤੀ ਉੱਥੋਂ ਸਮਾਨ ਚੁੱਕ ਕੇ ਖਿਸਕਣ ਦੀ ਕੀਤੀ। ਕਾਲੀ ਕਾਲੀ ਪੈਰ ਪਟਦਿਆਂ ਪਿੰਡ ਜਾ ਸਾਹ ਲਿਆ। ਦਿਨ ਚੜੇ ਨੂੰ ਕਾਂਗ ਵੱਟੀ ਫਿਰ ਗਈ। ਆਪਣੀਆਂ ਪੱਕੀਆਂ ਫਸਲਾਂ ਨੂੰ ਬਰਬਾਦ ਵੇਖ ਕੇ ਲੋਕਾਂ ਦੇ ਰੋਣ ਨਿਕਲੇ। ਇੱਕ ਦੂਜੇ ਨੂੰ ਸ਼ੱਕ ਨਾਲ ਵੇਖਣ ਤੇ ਗਵੇੜ ਲਾਉਣ ਕਿੱਡੀ ਸ਼ਰਾਰਤ ਏ। ਮਲਕ ਰਿਆਜ਼ ਦੀ ਉੱਥੇ ਬਹੁਤੀ ਜ਼ਮੀਨ ਸੀ, ਉਹਦਾ ਬਹੁਤਾ ਨੁਕਸਾਨ ਹੋਇਆ। ਬਾਕੀ ਕੁਝ ਮਜ਼ਾਰੇ ਸਨ, ਉਹਨਾਂ ਦੀਆਂ ਫਸਲਾਂ ਵਿੱਚ ਮਲਕ ਰਿਆਜ਼ ਦਾ ਅੱਧਾ ਹਿੱਸਾ ਸੀ। ਮਲਕ ਰਿਆਜ਼ ਦੇ ਹੁਕਮ ਨਾਲ ਛੇਤੀ ਛੇਤੀ ਬੰਦੇ ਇਕੱਠੇ ਹੋਏ, ਨਾਕਾ ਬੰਨਣ ਦੀ ਕੋਸ਼ਿਸ਼ ਕੀਤੀ। ਪਿੰਡ ਵਿੱਚ ਵੱਡੇ ਛੋਟੇ ਨੂੰ ਦੁੱਖ ਹੋਇਆ। ਫਸਲਾਂ ਵੀਰਾਨ ਹੋਣ ਦੇ ਨਾਲ ਨਾਲ ਮਹਿਕਮਾ ਨਹਿਰ ਵੱਲੋਂ ਤਾਵਾਨ ਦਾ ਡਰ ਅੱਡ। ਆਖਰ ਬੜੀ ਖੇਚਲ ਤੇ ਯਤਨ ਨਾਲ ਪਿੰਡ ਵਾਲਿਆਂ ਮਿਲ ਕੇ ਰਾਜਬਾਹ ਕਿਨਾਰੇ ਦੁਬਾਰਾ ਮਿੱਟੀ ਪਾ ਕੇ ਪਾਣੀ ਰੋਕ ਲਿਆ। ਵੱਡ ਵਡੇਰਿਆਂ ਦੇ ਖਿਆਲ ਵਿੱਚ ਜ਼ਰੂਰ ਕਿਸੇ ਸ਼ਰਾਰਤ ਕੀਤੀ ਏ, ਪਰ ਸ਼ਰਾਰਤੀ ਦਾ ਪਤਾ ਨਹੀਂ ਸੀ ਲੱਗ ਰਿਹਾ। ਅੱਜ ਦੋਸੇ ਦੇ ਮਨ ਵਿੱਚ ਖੁਸ਼ੀ ਸੀ ਕਿ ਜੇ ਪਿੰਡ ਵਾਲੇ ਮੇਰੀ ਸਕੀਨਾ ਮੈਨੂੰ ਲੈ ਕੇ ਨਹੀਂ ਦਿੰਦੇ ਤਾਂ ਇਹਨਾਂ ਨੂੰ ਸੁਖੀ ਮੈਂ ਵੀ ਨਹੀਂ ਰਹਿਣ ਦੇਣਾ। ਖੁਦਾ ਕਰੇ ਹਰ ਫਸਲ ਇਹਨਾਂ ਦੀ ਬਰਬਾਦ ਹੁੰਦੀ ਰਹੇ। ਜਦ ਤੱਕ ਮੇਰੀ ਸਕੀਨਾ ਮੈਨੂੰ ਨਹੀਂ ਮਿਲ ਜਾਂਦੀ, ਸੁੱਖ ਇਹਨਾਂ ਨੂੰ ਵੀ ਨਸੀਬ ਨਹੀਂ ਹੋਣ ਲੱਗਾ। ਲੋਕਾਂ ਦੇ ਦੁੱਖ ਉੱਤੇ ਅੱਜ ਦੋਸਾ ਅੰਦਰੋਂ ਗੁਟਕਦਾ ਸੀ। ਦਾਰੇ ਵਿੱਚ ਬੈਠੇ ਹੋਏ ਬੰਦਿਆਂ ਵਿਚਕਾਰ ਮੰਜੀ ਉੱਤੇ ਗੋਠ ਮਾਰ ਕੇ ਬੈਠਾ ਪਟਵਾਰੀ ਆਪਣੇ ਅੱਗੇ ਪਿੰਡ ਦੀ ਜੂਹ ਦਾ ਨਕਸ਼ਾ ਇੰਜ ਖਿਲਾਰੀ ਬੈਠਾ ਸੀ ਜਿਵੇਂ ਕਿਸੇ ਕਮਾਂਡਰ ਨੇ ਨਵਾਂ ਇਲਾਕਾ ਫਤਹ ਕੀਤਾ ਹੋਵੇ। ਫਤਹ ਕੀਤੇ ਇਲਾਕੇ ਦੇ ਬੰਦੇ ਰਹਿ ਮੰਗਣ ਵਾਸਤੇ ਇਕੱਠੇ ਹੋਏ ਸਨ। ਕਮਾਂਡਰ ਦੇ ਮੂੰਹ ਦੇ ਇੱਕ ਇੱਕ ਬੋਲ ਨੂੰ ਗੋਹ ਨਾਲ ਜਾਂਚ ਕੇ ਆਪਣੀ ਕਿਸਮਤ ਦੇ ਫੈਸਲੇ ਦੀ ਸੂਹ ਲਾ ਰਹੇ ਸਨ। ਸਹਿਮੇ ਹੋਏ ਚਿਹਰੇ ਬੋਲਣ ਤੋਂ ਆਰੀ ਸਨ। ਸਾਰਾ ਪਿੰਡ ਪਰੇਸ਼ਾਨ ਸੀ। ਨਹਿਰ ਦੇ ਟੁੱਟ ਜਾਣ ਨਾਲ ਇੱਕ ਤੇ ਮੂੰਹ ਆਈ ਰੋਜ਼ੀ, ਪੱਕੀਆਂ ਪਕਾਈਆਂ ਫਸਲਾਂ ਪਾਣੀ ਨਾਲ ਤਬਾਹ ਹੋ ਗਈਆਂ। ਉੱਤੋਂ ਪਟਵਾਰੀ ਦਾ ਆਖਣਾ ਤਾਵਾਨ ਪਵੇਗਾ। ਪਟਵਾਰੀ ਦਾ ਹੁਕਮ ਸੀ ਸਹੀ ਤਰ੍ਹਾਂ ਆਪਣੇ ਆਪਣੇ ਨਾਂ ਗਿਰਦਾਵਰੀ ਕਰਾ ਲਵੋ, ਨਹੀਂ ਤੇ ਮੇਰੀ ਕਲਮ ਜੋ ਲਿਖ ਦਿੱਤਾ ਉਹਨੂੰ ਕੋਈ ਫੇਰ ਮਿਟਾ ਨਹੀਂ ਸਕਦਾ। ਠੀਕ ਏ ਮੋਤੀਆਂ ਵਾਲਿਆ, ਬਾਬਾ ਦੁੱਲੂ ਬੋਲਿਆ, ਸਾਡਾ ਇਹਦੇ ਵਿੱਚ ਕੀ ਕਸੂਰ ਏ? ਨਹਿਰ ਅਸਾਂ ਆਪ ਤੇ ਨਹੀਂ ਨਾ ਤੋੜੀ। ਪਟਵਾਰੀ ਬਾਬੇ ਦੁੱਲੂ ਨੂੰ ਘੂਰ ਕੇ ਵੇਖਿਆ। ਮੇਰਾ ਖਿਆਲ ਏ ਜਿੰਨ ਤੋੜ ਗਏ ਹੋਣਗੇ। ਨਹਿਰ ਦੇ ਟੁੱਟਣ ਨਾਲ ਸਾਡੀਆਂ ਫਸਲਾਂ ਤਬਾਹ ਹੋਈਆਂ ਨੇ। ਬਾਬੇ ਦੁੱਲੂ ਤਰਲਾ ਮਾਰਿਆ। ਪਟਵਾਰੀ ਬਾਦਸ਼ਾਹ, ਅਸੀਂ ਆਪਣਾ ਨੁਕਸਾਨ ਆਪ ਕਿੰਜ ਕਰ ਸਕਦੇ ਹਾਂ? ਮੈਂ ਆਪ ਚੰਗੀ ਤਰ੍ਹਾਂ ਵੇਖ ਕੇ ਆਇਆ ਵਾਂ, ਪਟਵਾਰੀ ਬੋਲਿਆ। ਉੱਥੋਂ ਨਹਿਰ ਦੇ ਟੁੱਟਣ ਦਾ ਕੋਈ ਇਮਕਾਨ ਨਹੀਂ ਸੀ, ਨਾਲੇ ਸਾਫ਼ ਕੱਟ ਦੇ ਨਿਸ਼ਾਨ ਮਾਲੂਮ ਹੁੰਦੇ ਨੇ। ਮੇਰਾ ਮਤਲਬ ਹੈ ਤੁਹਾਡੇ ਵਿੱਚੋਂ ਕਿਸੇ ਜ਼ਰੂਰ ਸ਼ਰਾਰਤ ਕੀਤੀ ਹੋਵੇਗੀ। ਹੁਣ ਮੰਨੋ ਭਾਵੇਂ ਨਾ ਮੰਨੋ, ਅਗਲੇ ਘਰ ਵਾਲੇ ਆਪ ਮਨਾ ਲੈਣਗੇ। ਨਾ ਨਾ ਜਿਵੇਂ ਪਟਵਾਰੀ ਸਾਹਿਬ, ਇੱਕ ਬੰਦਾ ਬੋਲਿਆ, ਸਾਡੇ ਕੋਲੋਂ ਕਸਮ ਲੈ ਲਓ, ਨਾਲ ਦੁੱਧ ਪੁੱਤਰ ਦੇ ਈਮਾਨ ਨਾਲ ਸਾਡਾ ਨੁਕਸਾਨ ਕਾਫੀ ਹੋਇਆ ਹੈ। ਸਹੁੰ ਰੱਬ ਦੀ, ਸਰਕਾਰ ਤੁਹਾਡਾ ਦੁੱਧ ਪੁੱਤਰ ਤੇ ਨੁਕਸਾਨ ਨਹੀਂ ਜਾਣਦੀ। ਪਟਵਾਰੀ ਜ਼ੋਰ ਦੇ ਕੇ ਆਖਿਆ, ਸਰਕਾਰ ਨੂੰ ਤਾਵਾਨ ਚਾਹੀਦਾ ਹੈ। ਮੈਂ ਸਰਕਾਰ ਦਾ ਨੌਕਰ ਹਾਂ, ਤੁਹਾਡਾ ਨਹੀਂ। ਕਿੰਜ ਝੂਠ ਲਿਖ ਦੇਵਾਂ ਬਈ ਨਹਿਰ ਆਪਣੇ ਆਪ ਟੁੱਟੀ ਏ? ਮੈਂ ਖੁਦਾ ਨੂੰ ਜਾਨ ਨਹੀਂ ਦੇਣੀ ਏ? ਮੈਂ ਕਿਉਂ ਦੋਜ਼ਖ ਖਰੀਦਾਂ? ਖੁਦਾ ਤੇਰਾ ਭਲਾ ਕਰੇ ਪਟਵਾਰੀ ਬਾਦਸ਼ਾਹ, ਇੱਕ ਹੋਰ ਬੰਦਾ ਬੋਲਿਆ। ਸਾਡੇ ਪੱਲੇ ਤੇ ਅੱਗੇ ਵੀ ਕੁਝ ਨਹੀਂ ਪਿਆ, ਮੈਂ ਕੋਈ ਜ਼ਿੰਮੇਵਾਰ ਹਾਂ। ਪਟਵਾਰੀ ਨਫ਼ਰਤ ਨਾਲ ਬੋਲਿਆ। ਸਾਰੇ ਲੋਕ ਇੱਕ ਵਾਰੀ ਫੇਰ ਸਾਹ ਘੁੱਟ ਕੇ ਚੁੱਪ ਕਰਕੇ ਬਹਿ ਗਏ। ਬਾਬਾ ਦੁੱਲੂ ਫੇਰ ਬੋਲਿਆ, ਕੋਈ ਹੋਰ ਤਰੀਕਾ ਹੈ ਤਾਵਾਨ ਤੋਂ ਬਚ ਜਾਣ ਦਾ? ਪਟਵਾਰੀ ਸਾਹਿਬ, ਸੁੱਕੇ ਕੁਰੰਗਾਂ ਉੱਤੇ ਪਾਣੀ ਪਾਉਣ ਵਾਲੀ ਗੱਲ ਏ, ਉਹ ਸੈਂਤ ਕੀਤੀ। ਕੋਈ ਤਰੀਕਾ ਨਹੀਂ। ਪਟਵਾਰੀ ਝਾੜ ਪਾਈ। ਮੈਂ ਤਰੀਕੇ ਲੱਭਦਾ ਫਿਰਨਾ ਵਾਂ, ਫਿਰ ਅਸੀਂ ਗਰੀਬ ਤੇ ਮਾਰੇ ਜਾਵਾਂਗੇ। ਸਾਰੇ ਬੈਠੇ ਹੋਏ ਬੰਦੇ ਸਹਿਮੇ ਹੋਏ ਹੌਲੀ ਹੌਲੀ ਆਪਸ ਵਿੱਚ ਖੁਸਰ ਫੁਸਰ ਕਰਨ ਲੱਗ ਪਏ। ਸਰਕਾਰ ਨੂੰ ਕੀ? ਪਟਵਾਰੀ ਦਾਬਾ ਦਿੱਤਾ, ਕੋਈ ਮਰੇ ਭਾਵੇਂ ਜੀਵੇ, ਸਰਕਾਰ ਇੰਨੀ ਅੰਨੀ ਤੇ ਨਹੀਂ। ਮੈਂ ਨਹੀਂ ਜਾਣਦਾ, ਹਕੂਮਤ ਵੇਖ ਲਵੇਗੀ ਕੌਣ ਅੰਨਾ ਹੈ। ਨਾ ਮੋਤੀਆਂ ਵਾਲਿਆ, ਕੁਝ ਕਰ, ਤੇਰੀ ਕਲਮ ਵਿੱਚ ਬੜੀ ਤਾਕਤ ਹੈ, ਕੁਝ ਨਹੀਂ ਹੋ ਸਕਦਾ। ਪਟਵਾਰੀ ਦੇ ਬੁੱਲਾਂ ਉੱਤੇ ਇੱਕ ਮੁਸਕਾਨ ਖਿੰਡੀ। ਲੋਕਾਂ ਨੂੰ ਚੁੱਪ ਵੇਖ ਕੇ ਉਹ ਬੋਲਿਆ, ਮੈਂ ਆਖਣਾ ਵਾਂ ਠੀਕ ਤਰੀਕੇ ਨਾਲ ਆਪਣੇ ਨਾਂ ਗਿਰਦਾਵਰੀ ਕਰਾ ਲਓ, ਨਹੀਂ ਤੇ ਮੈਂ ਆਪਣੀ ਮਰਜ਼ੀ ਨਾਲ ਲਿਖ ਜਾਵਾਂਗਾ।
ਮੈਨੂੰ ਭੁੱਲ ਵੀ ਕੋਈ ਨਹੀਂ। ਕੱਲ ਤਹਿਸੀਲਦਾਰ ਵੀ ਆ ਰਿਹਾ ਹੈ, ਉਹ ਕੱਟ ਵੇਖ ਕੇ ਪੁੱਛ ਲਵੇਗਾ ਅੱਗੇ ਕਿੰਨੀ ਵਾਰੀ ਨਹਿਰ ਤੋੜੀ ਗਈ ਏ। ਉਹਨਾਂ ਨੂੰ ਕੱਟ ਦਾ ਕੌਣ ਦੱਸੇਗਾ? ਸਾਰਿਆਂ ਨੂੰ ਆਪਣੀ ਫਿਕਰ ਪੈ ਗਈ। ਉਹਨਾਂ ਨੂੰ ਦੱਸਣਾ ਕਿਸੇ ਵੀ ਨਹੀਂ। ਮਲਕ ਰਿਆਜ਼ ਆਪ ਬੁਲਵਾਇਆ ਏ। ਉਹ ਕਦੇ ਲਈ? ਸੜਕ ਵਾਸਤੇ। ਮਲਕ ਰਿਆਜ਼ ਦਾ ਖਿਆਲ ਹੈ ਜਿੱਥੋਂ ਜਿੱਥੋਂ ਸੜਕ ਲੰਘੇਗੀ ਉਹ ਸਾਰੀ ਖਰਾਬ ਹੋਣ ਵਾਲੀ ਜ਼ਮੀਨ ਆਪਣੇ ਪੇਟੇ ਪਾ ਲਵੇ ਤੇ ਉਸ ਜ਼ਮੀਨ ਵਾਲਿਆਂ ਨੂੰ ਆਪਣੇ ਕੋਲੋਂ ਬਦਲੇ ਵਿੱਚ ਚੰਗੀ ਜ਼ਮੀਨ ਦੇਵੇ। ਮੈਂ ਵੀ ਇਸੇ ਕੰਮ ਲਈ ਆਇਆ ਵਾਂ, ਪਰ ਅੱਗੇ ਤੁਸਾਂ ਹੋਰ ਹੀ ਚੰਦ ਚੜਿਆ ਹੋਇਆ ਹੈ। ਪਟਵਾਰੀ ਦੱਸਿਆ, ਤੁਹਾਡੇ ਫਾਇਦੇ ਦੀ ਗੱਲ ਏ। ਇਹ ਤੇ ਬੜਾ ਚੰਗਾ ਕਰੇਗਾ ਮਲਕ ਰਿਆਜ਼। ਦਾਰੇ ਵਿੱਚ ਖੁਸਰ ਫੁਸਰ ਹੋਈ, ਪਰ ਇਹਦੇ ਵਿੱਚ ਮਲਕ ਰਿਆਜ਼ ਦਾ ਕੀ ਫਾਇਦਾ? ਉਹਨੂੰ ਕੀ ਫਰਕ ਪੈਂਦਾ ਹੈ? ਪਿੰਡ ਦਾ ਵੱਡਾ ਮਾਲਕ ਜੋ ਹੋਇਆ ਉਹ ਸੋਚਿਆ ਹੋਣਾ ਹੈ ਵੀ ਲੋਕਾਂ ਦੀ ਅੱਗੇ ਹੀ ਜ਼ਮੀਨ ਥੋੜੀ ਥੋੜੀ ਏ, ਜੇ ਉਹ ਵੀ ਸੜਕ ਵਿੱਚ ਆ ਗਈ ਤੇ ਕਿੱਧਰ ਜਾਣਗੇ? ਮਲਕ ਰਿਆਜ਼ ਪਿੰਡ ਵਾਲਿਆਂ ਦਾ ਇੰਨਾ ਖੈਰਖਾਹ ਅੱਗੇ ਤੇ ਨਹੀਂ ਸੀ। ਇਹਦੇ ਵਿੱਚ ਕੋਈ ਰਾਜ਼ ਲੱਗਦਾ ਹੈ। ਇੱਕ ਪਾਸਿਓਂ ਕੋਈ ਹੌਲੀ ਜੀ ਬੋਲਿਆ, ਰਾਜ਼ ਕਾਹਦਾ ਆਉਣਾ ਹੈ? ਇੱਕ ਹੋਰ ਬੰਦੇ ਗਵੇੜ ਲਾਇਆ, ਹੁਣ ਮਲਕ ਰਿਆਜ਼ ਯੂਨੀਅਨ ਕੌਂਸਲ ਦਾ ਚੇਅਰਮੈਨ ਜੋ ਹੋਇਆ ਲੋਕਾਂ ਦਾ ਨਾ ਸੋਚੇਗਾ ਤੇ ਕਦੋਂ ਸੋਚੇਗਾ? ਪਰ ਅੱਜ ਦਾਰੇ ਵਿੱਚ ਕਿਉਂ ਨਹੀਂ ਅਪੜੇ? ਕਿਹੜਾ ਬੰਦਾ ਗਿਆ ਸੀ ਉਹਨਾਂ ਨੂੰ ਸੱਦਣ? ਪਟਵਾਰੀ ਪੁੱਛਿਆ। ਮੈਂ ਗਿਆ ਸਾਂ, ਮਲਕ ਰਿਆਜ਼ ਦੇ ਕਾਮੇ ਜਵਾਬ ਦਿੱਤਾ। ਬਸ ਲਗੇ ਹੀ ਆਉਂਦੇ ਨੇ। ਤੁਹਾਡੇ ਲਈ ਰੋਟੀ ਪਾਣੀ ਦਾ 8 ਰੁਪਏ ਕਰਾਉਂਦੇ ਸਨ। ਇੰਨੀ ਖੇਚਲ ਕਰਨ ਦੀ ਕੀ ਲੋੜ ਏ? ਉਹ ਆ ਜਾਣ ਤੇ ਕੰਮ ਮੁੱਕ ਜਾਵੇ। ਕੱਲ ਫੇਰ ਤਹਿਸੀਲਦਾਰ ਦੇ ਨਾਲ ਆਉਣਾ ਹੈ। ਇੰਨੇ ਵਿੱਚ ਮਲਕ ਰਿਆਜ਼ ਦਾਰੇ ਵਿੱਚ ਆਇਆ। ਪਟਵਾਰੀ ਉੱਠ ਕੇ ਮਲਕ ਰਿਆਜ਼ ਨਾਲ ਹੱਥ ਮਿਲਾਉਂਦਿਆਂ ਕਿਹਾ, ਆਓ, ਤੁਹਾਡਾ ਹੀ ਜ਼ਿਕਰ ਪਿਆ ਹੁੰਦਾ ਸੀ। ਖੈਰ ਦਾ ਹੀ ਜ਼ਿਕਰ ਸੀ ਨਾ। ਪਟਵਾਰੀ ਦੇ ਨਾਲ ਦੂਜੀ ਮੰਜੀ ਉੱਤੇ ਬੈਠੇ ਹੋਏ ਬੰਦਿਆਂ ਮਲਕ ਰਿਆਜ਼ ਲਈ ਮੰਜੀ ਖਾਲੀ ਕਰ ਦਿੱਤੀ। ਸੜਕ ਵਾਲੀ ਜ਼ਮੀਨ ਦੇ ਬਾਰੇ ਗੱਲ ਹੋ ਰਹੀ ਸੀ। ਪਟਵਾਰੀ ਗੱਲ ਟੋਰੀ ਤੇ ਮਲਕ ਰਿਆਜ਼ ਹੰਗੂਰਾ ਭਰਦਿਆਂ ਕਿਹਾ, ਕਰੋ ਕਰੋ, ਤੁਹਾਨੂੰ ਆਪਣੇ ਪਿੰਡ ਦੇ ਲੋਕਾਂ ਦਾ ਬੜਾ ਖਿਆਲ ਹੈ। ਜੇ ਆਪਣੇ ਪਿੰਡ ਦਾ ਮੈਨੂੰ ਖਿਆਲ ਨਹੀਂ ਹੋਵੇਗਾ ਤੇ ਹੋਰ ਕਿਹਨੂੰ ਹੋਵੇਗਾ? ਜਿਨ੍ਹਾਂ ਦੀ ਜ਼ਮੀਨ ਅੱਗੇ ਹੀ ਥੋੜੀ ਏ, ਜੇ ਉਹ ਵੀ ਸੜਕ ਵਿੱਚ ਆ ਗਈ ਤੇ ਇਹ ਤੇ ਫੇਰ ਜਿਉਂਦੇ ਹੀ ਲੱਗੇ ਗਏ। ਭਾਈ ਬੰਦੀ ਨਾਲ ਇਹਦੇ ਬਦਲੇ ਮੈਂ ਇਹਨਾਂ ਮਾਲਕਾਂ ਨੂੰ ਆਪਣੇ ਕੋਲੋਂ ਜ਼ਮੀਨ ਦੇਣਾ ਵਾਂ। ਪਰ ਇਸ ਨਹਿਰ ਦੇ ਕੱਟ ਜਿਹੜਾ ਨੁਕਸਾਨ ਕੀਤਾ ਹੈ, ਪਟਵਾਰੀ ਸਾਹਿਬ ਤੁਸੀਂ ਇੰਜ ਕਰੋ, ਜਿੱਥੇ ਜਿੱਥੇ ਪਾਣੀ ਪਿਆ ਹੈ ਖਰਾਬਾ ਲਿਖ ਦਿਓ। ਇਹ ਕਿੰਜ ਹੋ ਸਕਦਾ ਹੈ? ਤਹਿਸੀਲਦਾਰ ਨੂੰ ਮੈਂ ਕਿਵੇਂ ਸਮਝਾਵਾਂਗਾ? ਉਹਨੂੰ ਮੈਂ ਆਪ ਸਮਝਾ ਲਵਾਂਗਾ। ਤੁਸੀਂ ਤੇ ਲਿਖੋ ਖਾਂ ਖਰਾਬਾ। ਸੋਚਾਂ ਡੁੱਬੇ ਪਟਵਾਰੀ ਨੂੰ ਮਲਕ ਰਿਆਜ਼ ਕਿਹਾ, ਇਹਦੇ ਵਿੱਚ ਕਿਹੜੀ ਸੋਚਣ ਵਾਲੀ ਗੱਲ ਹੈ? ਸਾਡੇ ਤੁਹਾਡੇ ਅੱਗੇ ਹੀ ਹੱਥ ਰਲੇ ਹੋਏ ਨੇ, ਜਿਵੇਂ ਆਖੇਗਾ ਕਰ ਲਵਾਂਗੇ। ਪਰ ਕੁਝ ਤੇ ਸੋਚਣਾ ਪੈਣਾ ਹੈ ਚੇਅਰਮੈਨ ਜੀ। ਪਟਵਾਰੀ ਚਲਾਕੀ ਨਾਲ ਬੋਲਿਆ, ਐਡਾ ਵੱਡਾ ਕੰਮ ਮੇਰੇ ਵੱਸੋਂ ਬਾਹਰ ਹੈ। ਦੂਜੇ ਲੋਕਾਂ ਨੂੰ ਮਲਕ ਦੀ ਗੱਲ ਨਾਲ ਕੁਝ ਹੌਸਲਾ ਹੋਇਆ, ਕੁਝ ਆਸ ਲੱਗ ਪਈ। ਖਬਰੇ ਉਹ ਤਾਵਾਨ ਤੋਂ ਬਚੀ ਜਾਣ। ਪਰ ਪਟਵਾਰੀ ਆਖ ਰਿਹਾ ਏ, ਨਹਿਰ ਦੇ ਬੇਲਦਾਰ ਨੇ ਆਪਣੀਆਂ ਅੱਖਾਂ ਨਾਲ ਇੱਕ ਬੰਦੇ ਨੂੰ ਨਹਿਰ ਤੋੜਦਿਆਂ ਵੇਖਿਆ ਏ ਤੇ ਉਹ ਸੀ ਜਾ ਕੇ ਰਿਪੋਰਟ ਕੀਤੀ ਏ। ਉਹ ਕਿਹੜਾ ਬੰਦਾ ਏ ਇੰਨਾ ਮੂਰਖ? ਸਭਨਾਂ ਦੇ ਮੂੰਹੋਂ ਇੱਕੋ ਸਾਏ ਨਿਕਲਿਆ। ਬੇਲਦਾਰ ਉਹਨੂੰ ਪਛਾਣਦਾ ਵੀ ਹੋਵੇਗਾ? ਮਲਕ ਰਿਆਜ਼ ਪੁੱਛਿਆ। ਰਾਤ ਦਾ ਵੇਲਾ ਸੀ, ਬੇਲਦਾਰ ਡਰ ਗਿਆ ਸੀ। ਉਹਨੂੰ ਖਤਰਾ ਸੀ ਜੇ ਇਸ ਵੇਲੇ ਕੁਝ ਆਖਿਆ ਤੇ ਵਿਗੜਿਆ ਹੋਇਆ ਬੰਦਾ ਮਤਾਂ ਕੋਈ ਨੁਕਸਾਨ ਹੀ ਨਾ ਕਰ ਦੇਵੇ। ਜਾਨ ਕਿਹਨੂੰ ਨਹੀਂ ਪਿਆਰੀ ਹੁੰਦੀ। ਹੁਣ ਮੈਨੂੰ ਕੱਟ ਲਿਖਣਾ ਪਵੇਗਾ। ਪਟਵਾਰੀ ਦੀ ਜ਼ਿੱਦ ਉੱਤੇ ਬੇਲਦਾਰ ਦੀ ਗਵਾਹੀ ਦਾ ਸੁਣ ਕੇ ਮਲਕ ਰਿਆਜ਼ ਪਟਵਾਰੀ ਨੂੰ ਸਮਝਾਉਂਦਿਆਂ ਕਿਹਾ, ਵਿੱਚ ਚੱਲ ਕੇ ਗੱਲ ਕਰਦੇ ਆਂ, ਜਿਵੇਂ ਨਿਬੜੇਗੀ ਨਿਬੇੜਾਂਗੇ। ਪਟਵਾਰੀ ਉੱਠ ਕੇ ਮਲਕ ਰਿਆਜ਼ ਦੇ ਨਾਲ ਟੁਰ ਪਿਆ। ਇੱਕ ਕੰਮ ਹੈ, ਪਟਵਾਰੀ ਦਾ ਰਜਿਸਟਰ ਤੇ ਕੱਪੜੇ ਦਾ ਬਣਿਆ ਹੋਇਆ ਸ਼ਜਰਾ ਵੜੇਟ ਕੇ ਕੱਛੇ ਮਾਰ ਲਿਆ। ਹਵੇਲੀ ਅੱਪੜ ਕੇ ਤਿੰਨੇ ਬੈਠਕ ਵਿੱਚ ਬਹਿ ਗਏ। ਮਲਕ ਰਿਆਜ਼ ਆਪਣੇ ਕਾਮੇ ਜੀਰੇ ਨੂੰ ਕਿਹਾ, ਜਾ ਪੁੱਤਰ, ਅਲਫੂ ਨਾਈ ਨੂੰ ਆਖ ਪਈ ਉਹ ਪਟਵਾਰੀ ਹੋਰਾਂ ਦਾ ਖਾਣਾ ਲਿਆਵੇ। ਜੀਰੇ ਦੇ ਜਾਣ ਮਗਰੋਂ ਮਲਕ ਰਿਆਜ਼ ਕਿਹਾ, ਕੋਈ ਹੋਰ ਰਾਹ ਤੇ ਦੱਸੋ ਨਾ। ਜ਼ਿਆਦਾ ਰਕਬਾ ਤੇ ਮੇਰਾ ਹੀ ਏ, ਤਾਵਾਨ ਵੀ ਬਹੁਤਾ ਮੈਨੂੰ ਹੀ ਪਵੇਗਾ ਨਾ। ਤਾਵਾਨ ਤੇ ਰਕੀਬਾਂ ਨੂੰ ਹੀ ਪੈਂਦਾ ਏ। ਪਰ ਕੁਝ ਕਰ ਯਾਰ, ਬੜੇ ਰਾਹ ਹੁੰਦੇ ਨੇ ਤੁਹਾਡੇ ਕੋਲ। ਕੀ ਕਰਾਂ? ਅੱਗੇ ਤੇਰੇ ਆਖਣ ਉੱਤੇ ਮਸਾ ਮਾਰ ਕੇ ਤਹਿਸੀਲਦਾਰ ਨੂੰ ਰਾਜ਼ੀ ਕੀਤਾ ਏ। ਸੜਕ ਵਾਲੀ ਜ਼ਮੀਨ ਦਾ ਤਬਾਦਲਾ ਤੇਰੇ ਨਾਂ ਕਰ ਦਈਏ। ਪਹਿਲੇ ਤੇ ਤਹਿਸੀਲਦਾਰ ਮੰਨਦਾ ਹੀ ਨਹੀਂ ਸੀ। ਉਹਨੂੰ ਵੀ ਸਾਰੀ ਖਬਰ ਏ ਕਿ ਇਹ ਇਲਾਕਾ ਸੰਤੀ ਏਰੀਆ ਹੋਣ ਵਾਲਾ ਹੈ, ਜਿਹਦੇ ਨਾਲ ਤੈਨੂੰ ਫਾਇਦਾ ਹੀ ਫਾਇਦਾ ਏ। ਠੀਕ ਏ, ਮਲਕ ਰਿਆਜ਼ ਬੋਲਿਆ, ਜੇ ਮੈਨੂੰ ਫਾਇਦਾ ਹੋਵੇਗਾ ਤੇ ਤੁਹਾਨੂੰ ਵੀ ਤੇ ਮੈਂ ਖੁਸ਼ ਕਰ ਦਿੱਤਾ ਏ।
ਅੱਗੋਂ ਮੌਕਾ ਮਿਲਿਆ ਤੇ ਤੁਹਾਡਾ ਹਿੱਸਾ ਸੋਨੇ ਦੀ ਮੋਹਰ ਮਿਲੇਗਾ। ਪਟਵਾਰੀ ਦੇ ਹੱਥ ਨੂੰ ਉਸ ਹੱਥਾਂ ਵਿੱਚ ਲੈ ਕੇ ਦਬਾਇਆ, ਨਾਲ ਹੀ ਅੱਖਾਂ ਮੀਟ ਕੇ ਸੈਂਤ ਮਾਰੀ। ਉਹਨਾਂ ਦੇ ਬਿਆਨ ਵੀ ਕਰਵਾ ਦੇ ਜਿਨ੍ਹਾਂ ਦੀ ਭੋਏ ਸੜਕ ਦੇ ਰਾਹ ਆਉਣੀ ਏ। ਚਲੋ ਉਹ ਤੇ ਸਾਡਾ ਸੌਦਾ ਰਲ ਗਿਆ, ਪਟਵਾਰੀ ਬੋਲਿਆ, ਪਰ ਨਹਿਰ ਦਾ ਟੁੱਟਣਾ ਤੇ ਮੇਰੇ ਵੱਸ ਵਿੱਚ ਨਹੀਂ। ਜਦ ਮੈਂ ਅੱਖੀ ਵੇਖ ਲਿਆ ਏ, ਹੁਣ ਤੇ ਮੈਨੂੰ ਲਿਖਣਾ ਹੀ ਪਵੇਗਾ। ਯਾਰ, ਵੱਖ ਹੋਣ ਵਾਲੀਆਂ ਗੱਲਾਂ ਨਾ ਕਰ। ਅਜੇ ਸੜਕ ਵਾਲੀ ਜ਼ਮੀਨ ਦਾ ਕੰਮ ਨਿਬੜਨਾ ਹੈ। ਹੁਣ ਤੇ ਲੋਕ ਮੁੱਠ ਵਿੱਚ ਆਏ ਹੋਏ ਨੇ। ਮਲਕ ਰਿਆਜ਼ ਆਪਣੇ ਵੱਲੋਂ ਮਿਹਨਤ ਕੀਤੀ। ਕੁਝ ਕਰ, ਜੋ ਆਖੇਗਾ ਤੇਰੀ ਖਿਦਮਤ ਕਰਾਂਗਾ। ਤਹਿਸੀਲਦਾਰ ਨੂੰ ਵੀ ਖੁਸ਼ ਕੀਤਾ ਜਾਵੇਗਾ। ਇੱਕ ਰਾਹ ਹੈ, ਪਟਵਾਰੀ ਗੁਸ਼ਗੁਸ਼ੀ ਕੀਤੀ। ਮਲਕ ਬੇਸਬਰੀ ਨਾਲ ਬੋਲਿਆ। ਉਹਨੂੰ ਤਾਵਾਨ ਤੋਂ ਬਚ ਜਾਣ ਦੀ ਉਮੀਦ ਹੋਈ। ਕੋਈ ਇੱਕ ਬੰਦਾ ਮੰਨ ਲਵੇ, ਪਟਵਾਰੀ ਕਾਨੂੰਨੀ ਨੁਕਤਾ ਦੱਸਿਆ। ਤੇਰਾ ਮਤਲਬ ਹੈ ਕੋਈ ਬੰਦਾ ਨਹਿਰ ਤੋੜਨ ਦਾ ਇਕਰਾਰ ਕਰ ਲਵੇਗਾ? ਹਾਂ, ਇਹੋ ਹੀ ਮੇਰਾ ਮਤਲਬ ਹੈ। ਇਹ ਤੇ ਕੋਈ ਨਹੀਂ ਮੰਨਣ ਲੱਗਾ। ਰਕਬਾ ਮੇਰਾ ਬਹੁਤਾ ਹੈ, ਮੈਨੂੰ ਲੈ ਚੱਲ ਥਾਣੇ, ਫੇਰ ਹੋਰ ਕੋਈ ਰਾਹ ਨਹੀਂ। ਪਟਵਾਰੀ ਸਿਰ ਫੇਰਿਆ। ਬੇਲਦਾਰ ਦੀ ਰਿਪੋਰਟ ਹੈ, ਲੋਕ ਕੈਦ ਹੋਣ ਦੀ ਥਾਂ ਤਾਵਾਨ ਭਰਨਾ ਮਨਜ਼ੂਰ ਕਰ ਲੈਣਗੇ। ਮਲਕ ਰਿਆਜ਼ ਨੂੰ ਫਿਕਰ ਲੱਗੀ, ਇਹ ਗੱਲ ਤੇ ਕਿਸੇ ਆਪਣੇ ਗੱਲ ਨਹੀਂ ਪਾਉਣੀ। ਹੁਣ ਕੀ ਕੀਤਾ ਜਾਵੇ? ਉਹ ਸੋਚਦਾ ਰਿਹਾ। ਖਾਣਾ ਆਇਆ, ਦੋਵੇਂ ਰਲ ਕੇ ਖਾਣਾ ਖਾਣ ਲੱਗ ਪਏ। ਅਚਣਚੇਤ ਮਲਕ ਰਿਆਜ਼ ਦੀ ਨਜ਼ਰ ਜੀਰੇ ਉੱਤੇ ਪਈ ਤੇ ਉਹਨੂੰ ਜੀਰੇ ਦੀ ਸ਼ਕਲ ਵਿੱਚ ਤਾਵਾਨ ਦਾ ਕੁਝ ਬਚਾ ਨਜ਼ਰ ਆਇਆ। ਉਹ ਰੋਟੀ ਖਾਂਦਾ ਖਾਂਦਾ ਉੱਠ ਕੇ ਜੀਰੇ ਨੂੰ ਆਪਣੇ ਨਾਲ ਬੈਠਕ ਵਿੱਚੋਂ ਬਾਹਰ ਲੈ ਗਿਆ। ਇੱਕ ਪਾਸੇ ਜਾ ਕੇ ਉਸ ਜੀਰੇ ਨੂੰ ਬੜੇ ਪਿਆਰ ਨਾਲ ਆਖਿਆ, ਜੀਰੇ ਪੁੱਤਰ, ਜੇ ਮੇਰੇ ਉੱਤੇ ਕਦੇ ਔਖਾ ਵੇਲਾ ਆਣ ਪੁੱਜੇ ਤਾਂ ਤੂੰ ਮੇਰੀ ਕੀ ਮਦਦ ਕਰੇਗਾ? ਹੁਕਮ ਕਰੋ ਮਲਕ ਜੀ, ਜੀਰਾ ਦਲੇਰੀ ਨਾਲ ਬੋਲਿਆ। ਤੁਸੀਂ ਤੇ ਮੇਰੇ ਮਾਈ ਬਾਪ ਹੋ, ਆਖੋ ਤੇ ਖੂਹ ਵਿੱਚ ਛਾਲ ਮਾਰ ਦੇਵਾਂ? ਨਹੀਂ ਪੁੱਤਰ, ਮੈਨੂੰ ਬਸ ਤੇਰੇ ਉੱਤੇ ਇਹ ਮਾਣ ਸੀ। ਮਲਕ ਰਿਆਜ਼ ਦੀ ਕੰਡ ਉੱਤੇ ਥਾਪੀ ਮਾਰੀ। ਮਲਕ ਰਿਆਜ਼ ਦੇ ਪਿਆਰ ਨਾਲ ਜੀਰਾ ਹੋਰ ਫੁੱਲ ਗਿਆ ਤੇ ਛਾਤੀ ਚੌੜੀ ਕਰਕੇ ਆਖਣ ਲੱਗਾ, ਦੱਸੋ ਤੇ ਸਹੀ, ਆਖਰ ਗੱਲ ਕੀ ਏ? ਕੁਝ ਨਹੀਂ ਪੁੱਤਰ। ਮਲਕ ਰਿਆਜ਼ ਗੌਰ ਨਾਲ ਜੀਰੇ ਵੱਲ ਵੇਖਿਆ। ਪਟਵਾਰੀ ਜ਼ਿੱਦ ਕਰ ਬੈਠਾ ਹੈ ਤੇ ਫਿਰ ਕਿ ਜੀਰੇ ਸੋਚਿਆ, ਕੁਝ ਦਿਨਾਂ ਦਾ ਪਟਵਾਰੀ ਦੇ ਘਰ ਦਾ ਕੰਮ ਹੋਣਾ ਹੈ, ਮੈਂ ਕਰ ਆਵਾਂਗਾ। ਮੇਰਾ ਕੀ ਵਿਗੜ ਚੱਲਿਆ ਹੈ? ਕੰਮ ਹੀ ਕਰਨਾ ਹੈ, ਇੱਥੇ ਕੇ ਤੇ ਉੱਥੇ ਕੇ। ਅੱਖੇ ਵਗ ਡਗਿਆ ਸਾਈਆਂ ਦੀ ਰਜ਼ਾ ਨਾਲ। ਤੈਨੂੰ ਪਟਵਾਰੀ ਅੱਗੇ ਮੰਨਣਾ ਪਵੇਗਾ ਭਈ ਨਹਿਰ ਤੂੰ ਤੋੜੀ ਏ। ਕੇ ਜੀਰੇ ਦਾ ਰੰਗ ਉੱਡ ਗਿਆ। ਨਹੀਂ, ਨਹਿਰ ਮੈਂ ਨਹੀਂ ਤੋੜੀ। ਮੈਂ ਕਦੋਂ ਕਹਿਣਾ ਵਾ ਨਹਿਰ ਤੂੰ ਤੋੜੀ ਏ? ਪਰ ਤੈਨੂੰ ਇਹ ਮੰਨਣਾ ਪਵੇਗਾ। ਇਹ ਇਸ ਲਈ ਭਈ ਸਾਰਾ ਪਿੰਡ ਤਾਵਾਨ ਤੋਂ ਬਚ ਜਾਵੇਗਾ। ਪਰ ਮੈਂ ਕੈਦ ਹੋ ਜਾਵਾਂਗਾ। ਕਿਸੇ ਦਾ ਮਾਣ ਰੱਖਣ ਲਈ ਤੇ ਫਾਇ ਵੀ ਲੱਗ ਜਾਈਦਾ ਏ। ਜੀਰੇ ਮਲਕ ਰਿਆਜ਼ ਵੱਲ ਗੋਹ ਨਾਲ ਵੇਖਿਆ, ਜਿਵੇਂ ਉਹਦੇ ਵਿੱਚ ਕੁਝ ਹੋਰ ਪਿਆ ਬਲਦਾ ਸੀ। ਇੱਕ ਨਿੰਮੀ ਜੀ ਮੁਸਕਾਨ ਮਲਕ ਰਿਆਜ਼ ਦੇ ਬੁੱਲ੍ਹਾਂ ਉੱਤੇ ਖਿੰਡ ਪਈ। ਇੱਕ ਆਸ ਦੀ ਲੋ ਅੱਖਾਂ ਵਿੱਚ ਜਗਣ ਲੱਗ ਪਈ। ਉਹਨੇ ਕਿਹਾ, ਜੀਰਿਆ, ਮੈਂ ਤੇਰੇ ਸਾਰੇ ਕਰਜ਼ੇ ਲਾ ਦਿਆਂਗਾ। ਮਲਕ ਜੀ, ਅਸੀਂ ਕੰਮ ਹੈ ਤੇ ਤੁਸੀਂ ਸਾਡੇ ਮਾਲਕ। ਜੀਰੇ ਜਵਾਬ ਦਿੱਤਾ, ਅਸੀਂ ਤੁਹਾਡੇ ਕਰਜ਼ਈ ਹਾਂ, ਪਰ ਮੈਂ ਸੋਚ ਰਿਹਾ ਵਾਂ ਨਹਿਰ ਤੋੜਨ ਦਾ ਇਕਰਾਰ ਜੇਲ੍ਹ ਹੈ ਜਿਹੜੀ ਮੈਂ ਕੱਟ ਸਕਦਾ, ਪਰ 1 ਸਾਲ ਦੀ ਬੱਚੀ ਤੇ ਵਹੁਟੀ ਨੂੰ ਕਿਹਦੇ ਆਸਰੇ ਤੇ ਛੱਡ ਜਾਵਾਂਗਾ? ਇਹ ਤੇ ਐਵੇਂ 2-4 ਦਿਹਾੜਿਆਂ ਦੀ ਗੱਲ ਏ। ਮੈਂ ਮਿਲ ਮਿਲਾ ਕੇ ਸਭ ਕੁਝ ਰਫਾ ਦਫਾ ਕਰਾ ਦਿਆਂਗਾ। ਜੀਰੇ ਦੇ ਹਾਂ ਕਰਨ ਉੱਤੇ ਮਲਕ ਰਿਆਜ਼ ਨੇ ਅੱਜ ਪਹਿਲੀ ਵਾਰੀ ਆਪਣੇ ਕਾਮੇ ਨੂੰ ਆਪਣੇ ਨਾਲ ਬਿਠਾ ਕੇ ਰੋਟੀ ਖਵਾਈ। ਜੀਰਾ ਘਰ ਪਰਤਿਆ। ਜਦੋਂ ਫਾਤਾ ਨੂੰ ਪਤਾ ਲੱਗਾ ਭਈ ਜੀਰਾ ਨਹਿਰ ਤੋੜਨ ਦਾ ਇਕਰਾਰ ਕਰ ਰਿਹਾ ਹੈ ਤੇ ਉਹਨੂੰ ਖਿੱਚ ਚੜ ਗਈ। ਉਹ ਸੜ ਬਲ ਕੇ ਬੋਲੀ, ਤੂੰ ਕਿਉਂ ਮੰਨ ਲਿਆ ਏ? ਪਰਾਈ ਬਲਾ ਆਪਣੇ ਸਿਰ ਮੜ ਲਿਆ ਹੈ ਲੋਕਾਂ ਦੇ ਫਾਇਦੇ ਲਈ। ਇਹਦੇ ਨਾਲ ਲੋਕਾਂ ਨੂੰ ਬਹੁਤ ਸਾਰਾ ਤਾਵਾਨ ਭਰਨਾ ਪੈਣਾ ਸੀ। ਅਖੇ ਨਾਨੀ ਖਸਮ ਕੀਤਾ ਦੋਤਰੇ ਨੂੰ ਚੱਟੀ। ਫਾਤਾ ਦੁੱਖ ਨਾਲ ਆਖਿਆ, ਜੁੜੂਆ, ਇਹਦੇ ਵਿੱਚ ਲੋਕਾਂ ਦਾ ਘੱਟ ਤੇ ਮਲਕ ਰਿਆਜ਼ ਦਾ ਫਾਇਦਾ ਬਹੁਤਾ ਹੈ, ਕਿਉਂ ਜੇ ਉਹਦੀ ਜ਼ਮੀਨ ਬਹੁਤੀ ਏ। ਚਲੋ ਮਲਕ ਰਿਆਜ਼ ਦਾ ਹੀ ਸਹੀ, ਪਰ ਕਾਮਾ ਵੀ ਤੇ ਮੈਂ ਉਹਦਾ ਹੀ ਹਾਂ। ਤੂੰ ਕੰਮ ਦਾ ਕੰਮ ਹੈ, ਜੇਲ੍ਹ ਦਾ ਨਹੀਂ। ਜਿੰਨਾ ਖਾਦੀਆਂ ਗਾਜਰਾਂ ਢਿੱਡ ਉਹਨਾਂ ਦੇ ਪੀੜ, ਪਰ ਮਰੋੜ ਤੂੰ ਪਵਾ ਹੈ। ਆਖਰ ਪਿੰਡ ਵਿੱਚ ਜੋ ਰਹਿਣਾ ਹੈ। ਜੀਰੇ ਸਮਝਾਉਣ ਦਾ ਯਤਨ ਕੀਤਾ, ਨਾ ਵੀ ਤੇ ਨਹੀਂ ਕੀਤੀ ਜਾਂਦੀ। ਤੂੰ ਪਿੰਡ ਸਿਰ ਉੱਤੇ ਚੁੱਕਿਆ ਹੋਇਆ ਹੈ। ਫਾਤਾ ਤੰਜ਼ ਨਾਲ ਬੋਲੀ, ਜਦ ਆਥੜੀ ਕਰਨੀ ਏ ਤੇ ਇਸ ਪਿੰਡ ਨਾ ਸਹੀ ਕਿਸੇ ਹੋਰ ਪਿੰਡ ਕਰ ਲਵਾਂਗੇ। ਅਸਾਂ ਕਿਹੜੀ ਇੱਥੇ ਇੱਟ ਲਾਈ ਹੋਈ ਏ? ਹੋਰ ਪਿੰਡ।
ਹੁਣ ਜੀਰੇ ਨੂੰ ਆਪਣੀ ਬੇਇੱਜ਼ਤੀ ਹੁੰਦੀ ਜਾਪੀ। ਜਿਹੜਾ ਕਰਜ਼ ਲੈ ਕੇ ਖਾਦਾ ਹੋਇਆ ਈ ਉਹ ਕੌਣ ਦੇਵੇਗਾ? ਟੂੰਬਾਂ ਵੇਚ ਲੈਨੇ ਆ। ਟੂੰਬਾਂ ਬੜੀਆਂ ਨੇ, ਜੋੜੀ ਕਾਂਟੇ ਤੇ ਇੱਕ ਨੱਥ, ਇਹਦੇ ਨਾਲ ਕਰਜ਼ ਲੈਣ ਲੱਗਾ ਏ। ਪਰ ਕਰਜ਼ਾ ਤੂੰ ਜੇਲ੍ਹ ਜਾਣ ਵਾਸਤੇ ਲਿਆ ਸੀ। ਚੱਲ ਛੱਡ ਭਲੀਏ, ਸਾਲ 6 ਮਹੀਨੇ ਦੀ ਗੱਲ ਏ। ਮਲਕ ਮੇਰੀ ਜ਼ਾਮਨੀ ਆਪ ਚੁੱਕੀ ਏ, ਉਹ ਮੈਨੂੰ ਛੁਡਾ ਲਵੇਗਾ। ਲੰਮੇ ਹੱਥ ਨੇ ਉਹਦੇ। ਛੁਡਾ ਲਵੇਗਾ, ਨਫ਼ਰਤ ਨਾਲ ਫਾਤਾਂ ਬੋਲੀ। ਜੇ ਉਹਨੇ ਛੁਡਾਉਣਾ ਹੁੰਦਾ ਤੇ ਫੜਾਉਂਦਾ ਹੀ ਕਿਉਂ? ਤੂੰ ਨਾ ਕਰਦੇ ਅਸੀਂ ਕਿਧਰੇ ਹੋਰ ਚਲੇ ਜਾਵਾਂਗੇ। ਤਾਈ ਨੇ ਵੀ ਤਾਂ ਨਾ ਕਰ ਛੱਡੀ ਸੀ, ਉਹਦਾ ਕਿਸੇ ਕੇ ਵਿਗਾੜ ਲਿਆ ਏ। ਫੇਰ ਕੇ ਖੱਟ ਲਿਆ ਸੂ ਉਹਨੇ। ਨਾ ਭਾਈਚਾਰਾ, ਨਾ ਜ਼ਾਤ ਬਿਰਾਦਰੀ, ਨਾ ਰੋਗ। ਇਕੱਲਾ ਬੰਦਾ ਵੀ ਕੀ ਹੁੰਦਾ ਏ? ਇਮਾਮ ਦੀਨ ਦੁੱਖ ਤੇ ਸ਼ਰਮ ਨਾਲ ਅੰਦਰ ਵੜਿਆ ਰਹਿੰਦਾ ਏ। ਮੰਜੀ ਮਲ ਲਈ ਸੂ, ਹਰ ਕਿਸੇ ਤੋਂ ਮੂੰਹ ਲੁਕਾਈ ਫਿਰਦਾ ਏ। ਵੇਖ ਲਵੀਂ, ਇੱਕ ਨਾ ਇੱਕ ਦਿਨ ਤਾਈ ਜ਼ਰੂਰ ਮਲਕ ਰਿਆਜ਼ ਦੇ ਆ ਕਦਮ ਫੜੇਗੀ। ਤਾਈ ਦੀ ਗੱਲ ਕਰਨਾ ਏ, ਉਹ ਤੇ 10 ਮਲਕ ਰਿਆਜ਼ ਵਰਗੇ ਹੋਣ ਫੇਰ ਵੀ ਮੂੰਹ ਉੱਤੇ ਨਾ ਥੁੱਕੇ। ਤੂੰ ਕਿਹੜੀ ਭੁੱਲ ਵਿੱਚ ਲਗਾ ਫਿਰਨਾ ਏ? ਤੇਰਾ ਕੀ ਏ? ਤੂੰ ਤੇ ਲਾਈ ਲੱਗ ਏ। ਜਿੰਨੇ ਲਾਈ ਗੱਲੀ ਉਹਦੇ ਨਾਲ ਟੁਰ ਚੱਲੀ। ਫਾਤਾਂ ਬੁੜ ਕਰਦੀ ਨੇ ਅੱਖਾਂ ਵਿੱਚ ਅਥਰੂ ਭਰ ਲੈ ਤੇ ਅੰਦਰ ਨੂੰ ਵੜ ਗਈ। ਜੀਰਾ ਚੁੱਪ ਚੁਪੀਤਾ ਉੱਥੇ ਖਲੋਤਾ ਫਾਤਾਂ ਨੂੰ ਵੇਖਦਾ ਹੀ ਰਹਿ ਗਿਆ। ਮਲਕ ਰਿਆਜ਼ ਨੇ ਪੁਲਿਸ ਬੁਲਵਾ ਕੇ ਨਹਿਰ ਤੋੜਨ ਦੇ ਜੁਰਮ ਵਿੱਚ ਜੀਰੇ ਨੂੰ ਗ੍ਰਿਫਤਾਰ ਕਰਵਾ ਕੇ ਟੋਰ ਦਿੱਤਾ।